ही है हाथ पकड़ लेगा साथ पकड़ लेगा आगे आगे हो जाए चलता रहे
पीछे पीछे थैंक यू। सेना सब पूरी जनता की सर ये साढ़े एक्सपीरियंस में सर यस यस पीछे सर एडमिरल लांबा यार तू अच्छा बढ़ रहा है यार। अच्छा अच्छा भाई बेस्ट सर ये होने आने से जन्म चुका महाराजा रणजीत सिंह बच्चे आए मैंने सर विकेटे मंडी सर कस्को में दिन सर ये चंडीगढ़ देने सर ओके चलो बेटा क्लोज हो जाओ बेटा सर ये अपने सारे बच्चे ने सर रणजीत सिंह मैक्सिमम कहते हैं पहुँच जाना है तो इधर पहुँच जाना है इससे देखते कहना नहीं भी जाना यार बिल्कुल चलो भी अभी मूवमेंट भी तो करा करो यार। सर ये अपनी माइक पापा के बच्चे ने अच्छा माइक पर आप लोग मिथुन चल आगे तो करता है आगे नहीं जा रहे ले लो ये तुम पीछे आ गए अभी सर आगे आएंगे तो आप लोग पीछे पाजी व्हाइट शर्ट प्लीज पाजी मारिए व्हाइट शर्ट प्लीज थैंक यू वो एसपी साहब आ गए सीधा इन बेटा क्या ले लो चलते भी रहो यार आगे आगे चलते भी रहो ना बिल्ले तुम लोग यार खड़ जाते हो मिथुन यार बच्चे तक हो जाओ ये वाले बस करेंगे नेगल करे हम बेटा क्या मीडिया को बाइट कर श्रद्धांजलि है
ਮਾਈਕ ਰੱਖ ਮਾਈਕ ਅੱਜ ਰੱਖ ਦੋ ਯਾਰ ਮਾਈਕ ਆ ਮਾਈਕ ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ ਜਾਂਬਾਜ਼ ਬਹਾਦਰ ਫੌਜੀਆਂ ਨੇ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੇ ਅਧੀਨ ਟਾਈਗਰ ਹਿੱਲ ਨੂੰ ਸਰ ਕੀਤਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਬਹੁਤ ਵੱਡੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਹੈ ਉਹ ਚੱਲੀ ਸੀ। ਮੈਨੂੰ ਯਾਦ ਹੈ ਉਸ ਵੇਲੇ ਮੈਂ ਬਤੌਰ ਕਲਾਕਾਰ ਵਿਚਰਦਾ ਸੀ ਤਾਂ ਮੈਂ ਇੱਕ ਉਦਮ ਕਰਕੇ ਉਸ ਵੇਲੇ ਮੈਂ ਪਟਿਆਲੇ ਰਹਿੰਦਾ ਸੀ। ਮੈਂ ਫੇਮਸ ਕਲਾਕਾਰਾਂ ਨੂੰ ਕਿਹਾ ਕਿ ਆਪਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਆਪਣੇ ਇਹ ਸ਼ੋਜ਼ ਹੁੰਦੇ ਨੇ ਜੋ ਆਪਾਂ ਕਾਰਾਂ ਕੋਠੀਆਂ ਵਾਲੇ ਹੋਏ ਆ ਇਹ ਉਹਨਾਂ ਸ਼ਹੀਦਾਂ ਕਰਕੇ ਇਹ ਉਹਨਾਂ ਜਾਂਬਾਜ਼ ਯੋਧਿਆਂ ਕਰਕੇ ਹੀ ਆ ਜਿਨ੍ਹਾਂ ਨੇ ਬਾਰਡਰਾਂ ਤੇ ਹਿੱਕਾਂ ਤਾਣੀਆਂ ਹੋਈਆਂ ਨੇ। ਤਾਂ ਅਸੀਂ ਇੱਕ ਲਾਈਵ ਸ਼ੋਅ ਕਰਕੇ ਜਿੰਨੇ ਵੀ ਪੈਸੇ ਇਕੱਠੇ ਹੋਏ ਅਸੀਂ ਪਟਿਆਲਾ ਦੇ ਜਿਹੜਾ ਕੈਂਟ ਹੈ ਪਟਿਆਲਾ ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਉਹ ਪੈਸੇ ਆਪਣੇ ਵੱਲੋਂ ਤੁਸ਼ ਜੀ ਜਿੰਨਾ ਕੁ ਯੋਗਦਾਨ ਬਣਦਾ ਸੀ ਪਾਇਆ। ਸੋ ਫੌਜ ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦਹਿਸ਼ਤਗਰਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ੍ਹ ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਸਮੇਤ ਏਸੀ ਲਾ ਕੇ ਆਪਣੇ ਕਮਰਿਆਂ 'ਚ ਸੁੱਤੇ ਪਏ ਹੁੰਦੇ ਆ ਉਸ ਵੇਲੇ ਸਾਡੇ ਇਹ ਬਹਾਦਰ ਯੋਧੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ ਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਹੀਟਰ ਲਾ ਕੇ ਸੁੱਤੇ ਪਏ ਹੁੰਦੇ ਆ ਕਿ ਸਾਨੂੰ ਠੰਡ ਨਾ ਲੱਗੇ ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਹੋਵੇ ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਿਸ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਕਰਕੇ ਜਿਹੜਾ ਅਸੀਂ ਉਹ 1 ਕਰੋੜ ਦੀ ਰਾਸ਼ੀ ਰੱਖੀ ਹੈ। ਤੇ ਅੱਜ ਮੈਂ ਫੌਜ ਦੇ ਜਿੰਨੇ ਵੀ ਆਫੀਸਰ ਸਾਹਿਬਾਨ ਆਏ ਨੇ ਪੁਰਾਣੇ ਰਿਟਾਇਰਡ ਬ੍ਰਿਗੇਡੀਅਰਸ ਕਰਨਲਸ ਜਨਰਲਸ ਔਰ ਜਿੰਨੇ ਵੀ ਫੌਜ ਨਾਲ ਰਿਲੇਟਡ ਅਪਕਮਿੰਗ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ ਮਾਈ ਭਾਗੋ ਅਕੈਡਮੀ ਤੋਂ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਆ ਜਿਹੜੇ ਨਾਮ ਲਿਖੇ ਹੋਏ ਨੇ
1971 ਦੇ 65 ਦੇ ਕਾਰਗਿਲ ਦੇ ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ, ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹੇ ਹਾਂ। ਆਜ਼ਾਦੀ ਲੈਣਾ ਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ, ਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ। ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ, ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ, ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ। ਤੇ ਨਾਲ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ ਪੂਰਾ। ਤੁਸੀਂ ਹਿੱਕਾ ਤਾਣੀ ਖੜੇ ਹੋ ਇੱਥੇ, ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ, ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਸਾਹਿਬ ਗਜਿੰਦਰ ਸ਼ੇਖਾਵਤ ਦੇ ਨਾਲ ਵੀ ਮੁਲਾਕਾਤ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ, ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ, ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ, ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। हाथ पकड़ ले, बस हाथ पकड़ ले, आगे हो जाए, चुप कर।
Thank you. सेना सब पूरी जनता की सर ये छोटे एक्सपीरियंस में सर क्या नाम है?
यस 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 पीछे सर एडमिरल लांबा यार तू अच्छा बढ़ रहा है यार अच्छा 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 जी अच्छा अच्छा भाई बेस्ट सर ये होने आने से जन्म चुका नहीं महाराजा रणजीत सिंह रैली से बच्चे आए मैंने सर विकेटे मंडी से कस्को में दिन सर ये चंडीगढ़ देने सर अपने चंडीगढ़ ओके चलो बेटा क्लोज हो जाओ बेटा सर ये अपने सारे बच्चे ने सर रणजीत सिंह इलेक्शन के लिए ही पहुंच जाना है कि इधर पहुंच जाना है इससे देखते कहना नहीं भी जाना यार बिल्कुल चलो भी अभी मूवमेंट भी तो करा करो यार सर ये अपनी माइक पापा के बच्चे ने अच्छा माई पर आप लोग मिथुन चल आगे कितना करता है आगे नहीं जा रहे ले लो ये तुम पीछे आ गया अभी सर आगे आएंगे तो आप लोग पीछे पाजी 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 व्हाइट शर्ट प्लीज पाजी मार व्हाइट शर्ट प्लीज थैंक यू वो एसपी साहब आ गई है सीधा इन बच्चे बेटा क्या दे दो चलते भी रहो यार आगे आगे चलते भी रहो बिल्ले तुम लोग यार खड़ जाते हो मिथुन यार बच्चे तक हो जाओ ये वाले बस करेंगे नेगल करे कम बेटा क्या ओके मीडिया को बाइट कर श्रद्धांजलि है ओ हाल यार माइक रख माइक आज रख दो यार माइक माइक ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ ਜਾਂਬਾਜ਼
बहादुर फौजियां ने अपने अफसरां दे निर्देशां दे अधीन टाइगर हिल नूं सर कीता सी। उस वेले देश दे विच बहुत वड्डी देश भगती दी भावना जिहड़ी है वो चली सी। मैनूं याद है उस वेले मैं बतौर कलाकार विचरदा सी तां मैं एक उद्यम करके उस वेले मैं पटियाले रहिंदा सी। मैं फेमस कलाकारां नूं कहा कि आपां नूं भी योगदान पाउणा चाहीदा, क्योंकि जिहड़े अपने ये शोज़ हुंदे ने जो आपां कारां कोठियां वाले होए हाँ, ये उन्हां शहीदां करके, ये उन्हां जांबाज योधियां करके ही हैं जिन्हां ने बार्डरां ते हिक्कां ताणीਆਂ होईयां ने। तां असीं एक लाइव शो करके जिन्ने भी पैसे इकट्ठे होए असीं पटियाला दे जिहड़ा कैंट है पटियाला उन्हां दे जिहड़े हैड सीगे उन्हां नूं असीं उसे वेले ही वो पैसे अपने वालों तुछ जी जिन्ना कि योगदान बनता सी पाया। सो फौज लई बहुत सारे मौके इदां दे आउंदे रहिंदे ने जदों दुश्मन किसी ना किसी तरीके नाल भारत दे खेतर दे विच दहशतगर्दियां जां कोई होर ड्रग्स दियां जां कोई होर ड्रोन समस्या अजकल, पर साडी फौज करके असीं सेफ हाँ। जिस वेले असीं अपने बच्चों समेत AC ला के अपने कमरिਆਂ सुत्ते पे हुन्ने आ, उस वेले साडे ये बहादुर योधे जैसलमेर के टिब्बियां च -50 तो 50 डिग्री तो उपर 50 डिग्री तो उपर गर्मी दे विच अपनी रक्षा कर रहे हुंदे ने। ते जिस वेले आपां अपने कमरिਆਂ च हीटर ला के सुत्ते पे हुन्ने आ कि सानू ठंड ना लगे, उस वेले ये टाइगर हिल वर्गियां पहाड़ियां ते साडी रक्षा कर रहे हुंदे ने। सो अज उन्हां नूं सलूट करन दा टाइम है। सिर्फ यही नहीं कि आपां नूं उसे दिन ही याद करिए जिस दिन होवे, उन्हां दे परिवारां दी हमेशा जिस संभव भी मदद होवे करनी चाहिदी है। पंजाब सरकार ने फैसला किया होया कि जिहड़ा देश की सरहद ते जां ड्यूटी दौरान फौजी जवान शहीद होऊगा तां उहनूं 1 करोड़ रुपया उहदे परिवार नूं आर्थिक सहायता के तौर पर मिलूगा। हालांकि 1 करोड़ रुपया किसी शहीद की जिंदगी की वैल्यू नहीं हैगी, पर परिवार नूं कोई आर्थिक तंगी ना आवे इस करके जिहड़ा असीं वो 1 करोड़ की राशि रखी है। तो अज मैं फौज के जिन्ने भी ऑफिसर साहबान आए ने, पुराने रिटायर्ड ब्रिगेडियर्स, कर्नल्स, जनरल्स और जिन्ने भी फौज नाल रिलेटेड अपकमिंग महाराजा रणजीत सिंह अकैडमी तो बच्चे आए ने, माई भागो अकैडमी तो बच्चियां आईयां ने जिहड़ियां फौज दे विच जाना चाहुंदियां ने ते देश की सेवा करना चाहुंदियां ने। मैं उन्हां सारिआं नूं भी बधाई दिन्ना कि आ जिहड़े नाम लिखे हुए ने 1971 दे, 65 दे, कारगिल दे, इन्हां नावां नूं जरूर पढ़ के जाओ, क्योंकि वो नाम ने जिन्ना करके असीं अज इत्थे आज़ादी नाल घूम रहे हैं। आज़ादी लैना ते आज़ादी नूं कायम रखना डिफरेंट गल्लां ने, ते आज़ादी नूं कायम रखण दे विच जिन्ना साडा योगदान साडी फौज पा रही है उहनूं मैं दिलों सैल्यूट करदा। ते मैनूं उम्मीद है कि असीं एक ऐसी फौज जिहड़ी कि दुनिया की बेस्ट फौज मन्नी जाती है, उन्हां दी
ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ, ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ, ਤੇ ਨਾਲ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ ਪੂਰਾ। ਤੁਸੀਂ ਹਿੱਕਾ ਤਾਣੀ ਖੜੇ ਹੋ ਇੱਥੇ, ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ, ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਸਾਹਿਬ ਗਜਿੰਦਰ ਸ਼ੇਖਾਵਤ ਦੇ ਨਾਲ ਵੀ ਅੱਜ ਮੁਲਾਕਾਤ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ, ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ, ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ, ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ, ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। हाथ पकड़ लेगा, हाथ पकड़ लेगा, आगे आगे हो जाए, चक्कर है।
Sogat! Sabdan! Sogat! Salami! Shut! पीछे पीछे थैंक यू। सेना सब पूरी जनता की सर ये छोटे एक्सपीरियंस मैंने सर यस यस पीछे पीछे सर एडमिरल लांबा यार तू अच्छा पढ़ रहा है यार अज्ञान के साथ अच्छा सर मिलिट्री डिटेक्शन फेस्टिवल अच्छा भाई बेस्ट सर ये होने आने से जन्म चुका है महाराजा रणजीत सिंह रजनी से बच्चे आए मैंने सर विकेटे मंडी से कस्टो में दिन सर ये चंडीगढ़ देने सर अपने चंडीगढ़ ओके चलो 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 के बेटा क्लोज हो जाओ बेटा सर ये अपने सारे बच्चे ने सर रणजीत सिंह इलेक्शन के लिए ही पहुंच जाना है तो इधर पहुंच जाना है ऐसे देखते क्या नहीं भी जाना यार बिल्कुल चलो भी अभी मूवमेंट भी तो करा करो यार सर ये अपनी माइक पापा के बच्चे ने अच्छा माई पर आप लोग मिथुन चल आगे तो करता है आगे नहीं जा रहे ले लो ये तुम पीछे आ गए अभी सर आगे आएंगे तो आप लोग पीछे पाजी पाजी बाजी बाजी व्हाइट शर्ट प्लीज पाजी मारिए व्हाइट शर्ट प्लीज थैंक यू वो एसपी साहब आ गए सीधा इन बेटा क्या दे दो चलते भी रहो यार आगे आगे चलते भी रहो ना बिल्ले तुम लोग यार खड़ जाते हो मिथुन यार बच्चे तक हो जाओ ये वाले बस करेंगे थोड़ा सा नेगल करे हम बेटा क्या थोड़े ना ओके मीडिया को बाइट कर श्रद्धांजलि
ਉਹ ਵਾਲਾ ਯਾਰ ਆ ਮਾਈਕ ਰੱਖ ਅੱਜ ਰੱਖ ਦੋ ਯਾਰ ਮਾਈਕ ਆ ਮਾਈਕ ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ ਜਾਂਬਾਜ਼ ਬਹਾਦਰ ਫੌਜੀਆਂ ਨੇ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੇ ਅਧੀਨ ਟਾਈਗਰ ਹਿੱਲ ਨੂੰ ਸਰ ਕੀਤਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਬਹੁਤ ਵੱਡੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਹੈ ਉਹ ਚੱਲੀ ਸੀ। ਮੈਨੂੰ ਯਾਦ ਹੈ ਉਸ ਵੇਲੇ ਮੈਂ ਬਤੌਰ ਕਲਾਕਾਰ ਵਿਚਰਦਾ ਸੀ ਤਾਂ ਮੈਂ ਇੱਕ ਉਦਮ ਕਰਕੇ ਉਸ ਵੇਲੇ ਮੈਂ ਪਟਿਆਲੇ ਰਹਿੰਦਾ ਸੀ। ਮੈਂ ਫੇਮਸ ਕਲਾਕਾਰਾਂ ਨੂੰ ਕਿਹਾ ਕਿ ਆਪਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਆਪਣੇ ਇਹ ਸ਼ੋਜ਼ ਹੁੰਦੇ ਨੇ ਜੋ ਆਪਾਂ ਕਾਰਾਂ ਕੋਠੀਆਂ ਵਾਲੇ ਹੋਏ ਆ ਇਹ ਉਹਨਾਂ ਸ਼ਹੀਦਾਂ ਕਰਕੇ ਇਹ ਉਹਨਾਂ ਜਾਂਬਾਜ਼ ਯੋਧਿਆਂ ਕਰਕੇ ਹੀ ਆ ਜਿਨ੍ਹਾਂ ਨੇ ਬਾਰਡਰਾਂ ਤੇ ਹਿੱਕਾਂ ਤਾਣੀਆਂ ਹੋਈਆਂ ਨੇ। ਤਾਂ ਅਸੀਂ ਇੱਕ ਲਾਈਵ ਸ਼ੋਅ ਕਰਕੇ ਜਿੰਨੇ ਵੀ ਪੈਸੇ ਇਕੱਠੇ ਹੋਏ ਅਸੀਂ ਪਟਿਆਲਾ ਦੇ ਜਿਹੜਾ ਕੈਂਟ ਹੈ ਪਟਿਆਲਾ ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਉਹ ਪੈਸੇ ਆਪਣੇ ਵੱਲੋਂ ਤੁਛ ਜੀ ਜਿੰਨਾ ਕੁ ਯੋਗਦਾਨ ਬਣਦਾ ਸੀ ਪਾਇਆ। ਸੋ ਫੌਜ ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦਹਿਸ਼ਤਗਰਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ੍ਹ ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਸਮੇਤ ਏਸੀ ਲਾ ਕੇ ਆਪਣੇ ਕਮਰਿਆਂ 'ਚ ਸੁੱਤੇ ਪਏ ਹੁੰਦੇ ਆ ਉਸ ਵੇਲੇ ਸਾਡੇ ਇਹ ਬਹਾਦਰ ਯੋਧੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ ਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਹੀਟਰ ਲਾ ਕੇ ਸੁੱਤੇ ਪਏ ਹੁੰਦੇ ਆ ਕਿ ਸਾਨੂੰ ਠੰਡ ਨਾ ਲੱਗੇ ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਹੋਵੇ ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਿਸ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ
ਆਰਥਿਕ ਸਹਾਇਤਾ ਦੇ ਤੌਰ ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ, ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ, ਇਸ ਕਰਕੇ ਜਿਹੜਾ ਅਸੀਂ ਉਹ 1 ਕਰੋੜ ਦੀ ਰਾਸ਼ੀ ਰੱਖੀ ਹੈ। ਤੇ ਅੱਜ ਮੈਂ ਫੌਜ ਵੀ ਆਫਿਸਰ ਆਏ ਨੇ, ਬ੍ਰਿਗੇਡੀਅਰ ਨਾਲ ਫੌਜ ਨਾਲ ਰਿਲੇਟਡ ਅਪਕਮਿੰਗ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ, ਤੋਂ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਆ ਜਿਹੜੇ ਨਾਮ ਲਿਖੇ ਹੋਏ ਨੇ 1971 ਦੇ, 65 ਦੇ, ਕਾਰਗਿਲ ਦੇ, ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ, ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹੇ ਹਾਂ। ਆਜ਼ਾਦੀ ਲੈਣਾ ਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ, ਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ, ਉਹਨੂੰ ਮੈਂ ਦਿਲੋਂ ਸੈਲੂਟ ਕਰਦਾ। ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ, ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ, ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ। ਤੇ ਨਾਲ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ ਪੂਰਾ। ਤੁਸੀਂ ਹਿੱਕਾ-ਤਾਣੀ ਖੜੇ ਹੋ ਇੱਥੇ, ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ, ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਸਾਹਿਬ ਗਜਿੰਦਰ ਸ਼ੇਖਾਵਤ ਦੇ ਨਾਲ ਵੀ ਅੱਜ ਮੁਲਾਕਾਤ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ, ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ, ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ, ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ, ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। हाथ पकड़ लेगा सर, हाथ पकड़ लेगा, आगे हो जाए, चक्कर है।
Thank you. सेना सब पूरी जनता की सर ये छोटे एक्सपीरियंस में सर
Yes, yes. पीछे सर एडमिरल लांबा यार तू अच्छा बढ़ रहा है यार अच्छा भाई बेस्ट सर ये हुने आने से जन्म चुहान ने महाराजा रणजीत सिंह रजी से बच्चे आए मैंने सर विकेटे मुंडी से कस्को में दिन सर ये चंडीगढ़ देने सर अपने चंडीगढ़ ओके चलो बेटा क्लोज हो जाओ बेटा सर ये अपने सारे बच्चे ने सर रणजीत सिंह मैक्सिमम कहते हैं पहुंच जाना है तो इधर पहुंच जाना है इससे देखते कहना नहीं भी जाना यार बिल्कुल चलो भी अभी मूवमेंट भी तो करा करो यार सर ये अपनी माइक पापा के बच्चे ने अच्छा माई पर आप लोग मिथुन चल आगे कितना करता है आगे नहीं जा रहे ले लो ये तुम पीछे आ गए अभी सर आगे आएंगे तो आप लोग पीछे पाजी 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 व्हाइट शर्ट प्लीज पाजी मैडम व्हाइट शर्ट प्लीज थैंक यू वो एसपी साहब आ गए सीधा इन बेटा क्या ले चलते भी रहो यार आगे आगे चलते भी रहो बिल्ले तो तुम लोग यार खड़ जाते हो मिथुन यार बच्चे तक हो जाओ ये वाले बस करेंगे थोड़ा सा नेगल करे हम बेटा क्या थोड़े लो ओके मीडिया को बाइट कर ओ हां यार माइक रख माइक ਅੱਜ रख दो यार माइक ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ
ਜਾਂਬਾਜ਼ ਬਹਾਦਰ ਫੌਜੀਆਂ ਨੇ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੇ ਅਧੀਨ ਟਾਈਗਰ ਹਿੱਲ ਨੂੰ ਸਰ ਕੀਤਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਬਹੁਤ ਵੱਡੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਹੈ ਉਹ ਚੱਲੀ ਸੀ। ਮੈਨੂੰ ਯਾਦ ਹੈ ਉਸ ਵੇਲੇ ਮੈਂ ਬਤੌਰ ਕਲਾਕਾਰ ਵਿਚਰਦਾ ਸੀ ਤਾਂ ਮੈਂ ਇੱਕ ਉਦਮ ਕਰਕੇ, ਉਸ ਵੇਲੇ ਮੈਂ ਪਟਿਆਲੇ ਰਹਿੰਦਾ ਸੀ, ਮੈਂ ਫੇਮਸ ਕਲਾਕਾਰਾਂ ਨੂੰ ਕਿਹਾ ਕਿ ਆਪਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਜਿਹੜੇ ਆਪਣੇ ਇਹ ਸ਼ੋਜ਼ ਹੁੰਦੇ ਨੇ ਜੋ ਆਪਾਂ ਕਾਰਾਂ ਕੋਠੀਆਂ ਵਾਲੇ ਹੋਏ ਆ, ਇਹ ਉਹਨਾਂ ਸ਼ਹੀਦਾਂ ਕਰਕੇ, ਇਹ ਉਹਨਾਂ ਜਾਂਬਾਜ਼ ਯੋਧਿਆਂ ਕਰਕੇ ਹੀ ਆ ਜਿਨ੍ਹਾਂ ਨੇ ਬਾਰਡਰਾਂ ਤੇ ਹਿੱਕਾਂ ਤਾਣੀਆਂ ਹੋਈਆਂ ਨੇ। ਤਾਂ ਅਸੀਂ ਇੱਕ ਲਾਈਵ ਸ਼ੋਅ ਕਰਕੇ ਜਿੰਨੇ ਵੀ ਪੈਸੇ ਇਕੱਠੇ ਹੋਏ ਅਸੀਂ ਪਟਿਆਲਾ ਦੇ ਜਿਹੜਾ ਕੈਂਟ ਹੈ ਪਟਿਆਲਾ, ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਉਹ ਪੈਸੇ ਆਪਣੇ ਵੱਲੋਂ ਤੁਛ ਜੀ ਜਿੰਨਾ ਕੁ ਯੋਗਦਾਨ ਬਣਦਾ ਸੀ ਪਾਇਆ। ਸੋ ਫੌਜ ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦਹਿਸ਼ਤਗਰਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ੍ਹ, ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਸਮੇਤ ਏਸੀ ਲਾ ਕੇ ਆਪਣੇ ਕਮਰਿਆਂ 'ਚ ਸੁੱਤੇ ਪਏ ਹੁੰਦੇ ਹਾਂ, ਉਸ ਵੇਲੇ ਸਾਡੇ ਇਹ ਬਹਾਦਰ ਯੋਧੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ। ਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਹੀਟਰ ਲਾ ਕੇ ਸੁੱਤੇ ਪਏ ਹੁੰਦੇ ਆ ਕਿ ਸਾਨੂੰ ਠੰਡ ਨਾ ਲੱਗੇ, ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਹੋਵੇ, ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਿਸ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ, ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਕਰਕੇ ਜਿਹੜਾ ਅਸੀਂ ਉਹ 1 ਕਰੋੜ ਦੀ ਰਾਸ਼ੀ ਰੱਖੀ ਹੈ। ਤੇ ਅੱਜ ਮੈਂ ਫੌਜ ਦੇ ਜਿੰਨੇ ਵੀ ਆਫੀਸਰ ਸਾਹਿਬਾਨ ਆਏ ਨੇ, ਪੁਰਾਣੇ ਰਿਟਾਇਰਡ ਬ੍ਰਿਗੇਡੀਅਰਸ, ਕਰਨਲਸ, ਜਨਰਲਸ ਔਰ ਜਿੰਨੇ ਵੀ ਫੌਜ ਨਾਲ ਰਿਲੇਟਡ ਅਪਕਮਿੰਗ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ, ਮਾਈ ਭਾਗੋ ਅਕੈਡਮੀ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਆ ਜਿਹੜੇ ਨਾਮ ਲਿਖੇ ਹੋਏ ਨੇ 1971 ਦੇ, 65 ਦੇ, ਕਾਰਗਿਲ ਦੇ, ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ, ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹੇ ਹਾਂ। ਆਜ਼ਾਦੀ ਲੈਣਾ ਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ, ਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ। ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ,
ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ, ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ, ਤੇ ਨਾਲ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ ਪੂਰਾ। ਤੁਸੀਂ ਹਿੱਕਾ-ਤਾਣੀ ਖੜੇ ਹੋ ਇੱਥੇ, ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ, ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਸਾਹਿਬ ਗਜਿੰਦਰ ਸ਼ੇਖਾਵਤ ਦੇ ਨਾਲ ਵੀ ਅੱਜ ਮੁਲਾਕਾਤ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ, ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ, ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ, ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ, ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। हाथ पकड़ ले, बस हाथ पकड़ ले, आगे हो जाए, चलता रहे।
Sogat! Sabtan! Sogat! Salami! Shut! Gat! Maju! Shut! Gat! Hey! Shut! Thank you. सेना सब Yes, yes. पीछे सर एडमिरल लांबा यार तू अच्छा बढ़ रहा है यार अज्ञान के सरकार अच्छा भाई बेस्ट सर ये होने आने से जन्म चुहान महाराजा रणजीत सिंह रजी से बच्चे आए मैंने सर गिटे मंडी से इसको देना सर ये चंडीगढ़ देना सर अपने चंडीगढ़ ओके चलो
बेटा क्लोज हो जाओ बेटा सर ये अपने सारे बच्चे ने सर रंजीत सिंह इलेक्शन कहते हैं पहुंच जाना है तो इधर पहुंच जाना है इससे देखते कहना नहीं भी जाना यार बिल्कुल चलो भी है यार बिल्कुल चल आगे खत्म करता है आगे नहीं जा रहे ले लो ये तुम पीछे आ गए अभी सर आगे आएंगे तो आप लोग पीछे पाजी पाजी बाजी बाजी व्हाइट शर्ट प्लीज पाजी मैडम व्हाइट शर्ट प्लीज थैंक यू वो एसपी साहब आ गए सीधा इन लोगों को बेटा क्या दे दो चलते भी रहो यार आगे आगे चलते भी रहो ना बिल्ले तुम लोग यार खड़ जाते हो मेरे को नहीं यार बच्चे तक हो जाओ ये वाले बस करेंगे थोड़ा सा मेरा करे हम बेटा क्या मीडिया को बाइट कर श्रद्धांजलि वो वाला यार माइक रख माइक ਅੱਜ रख दो यार माइक माइक ਅੱਜ ਕਾਰਗਿਲ ਵਿਜੇ ਦਿਵਸ ਹੈ। ਅੱਜ ਦੇ ਦਿਨ ਸਾਡੇ ਜਾਂਬਾਜ਼ ਫੌਜੀਆਂ ਨੇ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੇ ਅਧੀਨ ਟਾਈਗਰ ਹਿੱਲ ਨੂੰ ਸਰ ਕੀਤਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਬਹੁਤ ਵੱਡੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਹੈ ਉਹ ਚੱਲੀ ਸੀ। ਮੈਨੂੰ ਯਾਦ ਹੈ ਉਸ ਵੇਲੇ ਮੈਂ ਪਤਾਰ ਵਿਚਰਦਾ ਸੀ ਤਾਂ ਮੈਂ ਇੱਕ ਉਦਮ ਕਰਕੇ ਉਸ ਵੇਲੇ ਮੈਂ ਪਟਿਆਲੇ ਰਹਿੰਦਾ ਸੀ। ਮੈਂ ਫੇਮਸ ਕਲਾਕਾਰਾਂ ਨੂੰ ਕਿਹਾ ਕਿ ਆਪਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਆਪਣੇ ਇਹ ਸ਼ੋਜ਼ ਹੁੰਦੇ ਨੇ ਜੋ ਆਪਾਂ ਕਾਰਾਂ ਕੋਠੀਆਂ ਵਾਲੇ ਹੋਏ ਆ ਇਹ ਉਹਨਾਂ ਸ਼ਹੀਦਾਂ ਕਰਕੇ ਇਹ ਉਹਨਾਂ ਜਾਂਬਾਜ਼ ਯੋਧਿਆਂ ਕਰਕੇ ਹੀ ਆ ਜਿਨ੍ਹਾਂ ਨੇ ਬਾਰਡਰਾਂ ਤੇ ਹਿੱਕਾਂ ਤਾਣੀਆਂ ਹੋਈਆਂ ਨੇ। ਤਾਂ ਅਸੀਂ
एक लाइव शो करके जिन्ने भी पैसे इकट्ठे होए ਅਸੀਂ ਪਟਿਆਲਾ ਦੇ ਜਿਹੜਾ ਕੈਂਟ ਹੈ ਪਟਿਆਲਾ ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਉਹ ਪੈਸੇ ਆਪਣੇ ਵੱਲੋਂ ਤੁਛ ਜੀ ਜਿੰਨਾ ਕਿ ਯੋਗਦਾਨ ਬਣਦਾ ਸੀ ਪਾਇਆ। ਸੋ ਫੌਜ ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ, ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਬੱਚਿਆਂ ਸਮੇਤ ਏਸੀ ਕਮਰਿਆਂ ਉਸ ਵੇਲੇ ਸਾਡੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ। ਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਸੁੱਤੇ ਪਏ ਹੁੰਦੇ ਆ ਕਿ ਸਾਨੂੰ ਠੰਡ ਨਾ ਲੱਗੇ, ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਹੋਵੇ, ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ, ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਕਰਕੇ ਜਿਹੜਾ 1 ਕਰੋੜ ਦੀ ਰਾਸ਼ੀ ਰੱਖੀ ਹੈ। ਤੇ ਅੱਜ ਮੈਂ ਫੌਜ ਦੇ ਜਿੰਨੇ ਵੀ ਆਫੀਸਰ ਸਾਹਿਬਾਨ ਆਏ ਨੇ, ਪੁਰਾਣੇ ਰਿਟਾਇਰਡ ਬ੍ਰਿਗੇਡੀਅਰਸ, ਕਰਨਲਸ, ਜਨਰਲਸ ਔਰ ਜਿੰਨੇ ਵੀ ਫੌਜ ਨਾਲ ਰਿਲੇਟਡ ਅਪਕਮਿੰਗ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ, ਮਾਈ ਭਾਗੋ ਅਕੈਡਮੀ ਤੋਂ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਆ ਜਿਹੜੇ ਨਾਮ ਲਿਖੇ ਹੋਏ ਨੇ 1971 ਦੇ, 65 ਦੇ, ਕਾਰਗਿਲ ਦੇ, ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹੇ ਹਾਂ। ਆਜ਼ਾਦੀ ਲੈਣਾ ਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ, ਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ। ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ, ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਤੇ ਨਾਲ ਜਿਹੜੀਆਂ ਫੌਜਾਂ ਇਸ ਵਕਤ ਉੱਥੇ ਕੰਮ ਕਰਨ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਹੌਸਲਾ ਵਧਾਉਣਾ ਕਿ ਅਸੀਂ ਤੁਹਾਡੇ ਨਾਲ ਆ ਪੂਰਾ। ਤੁਸੀਂ ਹਿੱਕਾ ਤਾਣੀ ਖੜੇ ਹੋ ਇੱਥੇ ਤਾਂ ਅਸੀਂ ਵੀ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਪਿੱਛੇ ਰਿਸ਼ਤੇਦਾਰਾਂ ਨੂੰ ਅਸੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਭਾਵੇਂ ਜਿਹੜੇ ਵੀ ਮਰਜ਼ੀ ਅਹੁਦੇ ਤੇ ਰਹੀਏ। ਬਹੁਤ ਬਹੁਤ ਮਿਹਰਬਾਨੀ। ਸਾਹਿਬ ਗਜਿੰਦਰ ਸ਼ੇਖਾਵਤ ਦੇ ਨਾਲ ਵੀ ਮੁਲਾਕਾਤ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਜੀ ਨਾਲ ਜਿਹੜੀਆਂ ਫਾਜ਼ਿਲਕਾ ਵੱਲ ਜਿਹੜੇ ਪਾਣੀ ਬਹੁਤ ਕਾਲੇ ਰੰਗ ਦੇ ਆਉਂਦੇ ਨੇ, ਆਰਸੈਨਿਕ, ਯੂਰੇਨੀਅਮ
ਹੋਰ ਹੈਵੀ ਮੈਟਲਸ ਪਾਣੀ ਦੇ ਵਿੱਚ ਨੇ ਜਿਹਨੂੰ ਪੀ ਕੇ ਬਿਮਾਰ ਹੋ ਰਹੇ ਲੋਕ। ਔਰ ਇਹ ਸਾਰਾ ਕੁਝ ਮੈਂ ਜਲ ਸ਼ਕਤੀ ਮੰਤਰੀ ਜੀ ਨਾਲ ਜਾਊਂਗਾ, ਅਫਸਰ ਮੇਰੇ ਨਾਲ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਮਿਲ ਕੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਕਰਨਾ। Stand.